TV84 ਵਿਊਅਰਸ ਬ੍ਰੇਕ ਤੋਂ ਬਾਅਦ ਅਸੀਂ ਇੱਕ ਹੋਰ ਸ਼ਖਸੀਅਤ ਨਾਲ ਗੱਲਬਾਤ ਕਰਾਂਗੇ ਜੋ ਹਨ ਰੇਸ਼ਮ ਸਿੰਘ ਜੋ ਪਿਛਲੇ ਲਗਭਗ 3 ਦਹਾਕਿਆਂ ਤੋਂ ਪੰਥਕ ਹਲਕਿਆਂ ਵਿੱਚ ਪੂਰੀ ਤਰ੍ਹਾਂ ਸਰਗਰਮ ਹਨ। ਇਹਨਾਂ ਨੇ ਸਿੱਖ ਯੂਥ ਆਫ ਅਮਰੀਕਾ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੁੰਦਿਆਂ ਵੀ ਪੰਥਕ ਪਿੜ ਵਿੱਚ ਬਹੁਤ ਸੇਵਾ ਕੀਤੀ ਹੈ। ਇਹ ਖਾਲਿਸਤਾਨ ਅਫੇਅਰ ਸੈਂਟਰ ਦੇ ਮੁੱਖ ਸਮਰਥਕਾਂ ਵਿੱਚੋਂ ਹਨ। ਹੁਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਵੀ ਅਮਰੀਕਾ ਸਮੇਤ ਬਾਹਰਲੇ ਦੇਸ਼ਾਂ ਵਿੱਚ ਮਜ਼ਬੂਤ ਕਰਨ ਲਈ ਸਿਰ ਤੋੜ ਯਤਨ ਕਰ ਰਹੇ ਹਨ। ਤਾਂ ਸਾਨਾ ਹੁਣ ਲਾਈਨ ਤੇ ਜੁੜ ਚੁੱਕੇ ਨੇ ਸਰਦਾਰ ਰੇਸ਼ਮ ਸਿੰਘ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਰਮ ਅਮਰੀਕਾ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ TV84 ਦੇ ਸਮੂਹ ਪ੍ਰਬੰਧਕਾਂ ਨੂੰ ਜੀ ਸਰੋਤਿਆਂ ਨੂੰ ਫਤਿਹ ਅਰਜ਼ ਕਰਦਾ ਤੇ ਧੰਨਵਾਦ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਰੇਸ਼ਮ ਸਿੰਘ ਜੀ, ਸਭ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ ਤੁਸੀਂ ਸਿਆਟਲ ਵਿੱਚ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ਤੇ ਹੋਏ ਸੈਮੀਨਾਰ ਵਿੱਚ ਸ਼ਮੂਲੀਅਤ ਕੀਤੀ। ਇਹ ਸੈਮੀਨਾਰ ਕਿਵੇਂ ਰਿਹਾ, ਇਸ ਬਾਰੇ ਥੋੜੀ ਜਾਣਕਾਰੀ ਦਿਓ। ਹਾਂਜੀ, ਮੈਂ ਥੋੜੇ ਮਿੰਟਾਂ 'ਚ ਇਹ ਦੱਸਾਂਗਾ ਜੀ। ਮੈਂ ਜਿਹੜੇ ਤੁਸੀਂ ਗੱਲਬਾਤ ਕਰ ਰਹੇ ਸੀ ਪਰਿਵਾਰ ਸਾਹਿਬ ਦਾ, ਉਹ ਮੈਂ ਸੁਣਿਆ ਤੇ ਮੈਂ ਆਪ ਉੱਥੇ ਹਾਜ਼ਰ ਹੋ ਕੇ 6 ਘੰਟੇ ਸਾਰਾ ਪ੍ਰੋਗਰਾਮ ਜਿਹੜਾ ਜੀ ਉਹ ਦੇਖਿਆ ਤੇ ਆਪ ਮੈਨੂੰ ਬੋਲਣ ਦਾ ਮੌਕਾ ਦਿੱਤਾ ਗਿਆ ਉੱਥੇ ਜੀ। ਸਭ ਤੋਂ ਵੱਡੀ ਗੱਲ ਜਿਹੜੀ ਇਹ ਕਿ ਮੈਂ ਦੇਖਿਆ ਬਹੁਤ ਜ਼ਿਆਦਾ ਸੈਮੀਨਾਰ ਜਿਹੜੇ ਆਰਗੇਨਾਈਜ਼ ਕੀਤੇ ਜਾਂਦੇ ਆ ਤੇ ਕਈ ਵਾਰ ਜਿਹੜਾ ਪ੍ਰਬੰਧ ਹੈ ਜਾਂ ਬੁਲਾਰੇ ਹੈ ਉਹ ਆਫ ਦਾ ਜਿਹੜਾ ਰੈਕਡ ਜਾ ਕੇ ਯਾਨੀ ਉਹ ਪ੍ਰਸ਼ਨ ਜਾਂ ਉਹ ਸਵਾਲ ਜਿਹੜੇ ਅਸੀਂ ਇੱਥੇ ਕਰਦੇ ਆ ਜੀ, ਇਹਨਾਂ ਦਾ ਮੁੱਦਾ ਨਹੀਂ ਹੁੰਦਾ। ਪਰ ਜਿੰਨੇ ਵੀ ਬੁਲਾਰੇ ਉੱਥੇ ਬੋਲੇ ਉਹਨਾਂ ਨੇ ਸਾਰਿਆਂ ਨੇ ਦੋ ਜਿਹੜੇ ਆ ਟੌਪਿਕ ਜਿਹੜੇ ਚੁਣੇ ਗਏ ਸੀਗੇ, ਇੱਕ ਤਾਂ ਨਾਨਕਸ਼ਾਹੀ ਕੈਲੰਡਰ ਦਾ, ਦੂਸਰਾ ਸੀਗਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਜ਼ਾਦਾ ਉਹਦਾ। ਹਾਂਜੀ, ਸੋ ਇੰਨੇ ਬੁਲਾਰੇ ਬੋਲੇ ਨੇ 30 ਦੇ ਕਰੀਬ, ਸਾਰਿਆਂ ਨੇ ਆਪਣੇ ਟੌਪਿਕ ਜਿਹੜੇ ਉਹਨਾਂ ਨੂੰ ਦਿੱਤੇ ਗਏ ਸੀ ਉਹਨਾਂ ਦੇ ਉੱਤੇ ਰਹਿ ਕੇ ਗੱਲ ਕੀਤੀ। ਔਰ ਸੰਗਤ ਦੇ ਵਿੱਚ ਇੰਨਾ ਜ਼ਿਆਦਾ ਉਤਸ਼ਾਹ ਸੀ, ਸਾਰਿਆਂ 'ਚ ਇੰਨਾ ਜ਼ਿਆਦਾ ਉਤਸ਼ਾਹ ਸੀਗਾ ਕਿ ਸ਼ਾਇਦ ਮੇਰੀ ਜ਼ਿੰਦਗੀ ਦਾ ਮੈਨੂੰ ਤਕਰੀਬਨ 28 ਸਾਲ ਹੋ ਗਏ, 29 ਸਾਲ, ਇਹ ਪਹਿਲਾ ਇਹੋ ਜਿਹਾ ਸੈਮੀਨਾਰ ਹੋਊਗਾ ਜਿਹਦੇ 'ਚ ਲੋਕਾਂ ਦੇ ਵਿੱਚ ਇੰਨਾ ਜ਼ਿਆਦਾ ਵੱਡਾ ਉਤਸ਼ਾਹ ਸੀਗਾ। ਜੀ ਬਿਲਕੁਲ ਬਿਲਕੁਲ। ਤੇ ਵੀਰ ਜੀ, ਅਸੀਂ ਇਹ ਵੀ ਜਾਣਨਾ ਚਾਹੁੰਦੇ ਹੁਣ ਕਰੰਟ ਸਿੱਖ ਮਸਲਿਆਂ ਵੱਲ ਵੀ ਗੱਲਬਾਤ ਕਰਾਂਗੇ। ਰੇਸ਼ਮ ਸਿੰਘ ਜੀ, ਨਾਰਥ ਅਮਰੀਕਾ ਤੇ ਯੂਰਪ ਵਿੱਚ ਕਬੱਡੀ ਟੂਰਨਾਮੈਂਟ ਦੇ ਨਾਂ ਥੱਲੇ ਲੱਖਾਂ ਡਾਲਰਸ ਖਰਚ ਕੀਤੇ ਜਾਂਦੇ ਹਨ। ਬਹੁਤ ਸਾਰੀਆਂ ਥਾਵਾਂ ਤੇ ਇਹ ਟੂਰਨਾਮੈਂਟਸ ਲੜਾਈ ਪੜਾਈ ਵਿੱਚ ਖਤਮ ਹੁੰਦੇ ਹਨ। ਤੁਹਾਡਾ ਇਸ ਬਾਰੇ ਕੀ ਦ੍ਰਿਸ਼ਟੀਕੋਣ ਹੈ, ਇਸ ਬਾਰੇ ਥੋੜੀ ਜਾਣਕਾਰੀ ਦਿਓ। ਇਹਦੇ ਬਾਰੇ ਜੀ ਮੈਂ ਕਿਉਂਕਿ ਲੰਮੇ ਸਮੇਂ ਤੋਂ ਅਸੀਂ ਇਹ ਸਾਰਾ ਜਿਹੜਾ ਕੌਮੀ ਕੰਮ ਹੈਗਾ ਇਹਦੇ 'ਚ ਵਿਚਰ ਰਹੇ ਹਾਂ ਜੀ। ਤੇ ਜਿਹੜੀ ਸਪੋਰਟਸ ਹੈਗੀ ਹੈ ਇਹ ਸਿੱਖਾਂ ਦੀ ਰੂਹ ਹੈ। ਇਹ ਕੋਈ ਵੀ ਸਿੱਖ ਜਿਹੜਾ ਹੈ ਸਪੋਰਟਸ ਦੇ ਖਿਲਾਫ ਨਹੀਂ ਹੈ। ਹਾਂਜੀ, ਜੇ ਗੁਰੂ ਇਤਿਹਾਸ ਨੂੰ ਵੀ ਦੇਖੀਏ ਤਾਂ ਉਹਨਾਂ ਨੇ ਵੀ ਸਿੱਖਾਂ ਨੂੰ ਜਿਹੜੇ ਉਹਨਾਂ ਦੇ ਮੁਕਾਬਲੇ ਕਰਾਉਣੇ, ਕੁਸ਼ਤੀਆਂ ਕਰਾਉਣੀਆਂ, ਜਾਣੀ ਇਹੋ ਜਿਹੇ ਕੰਮ ਜਿਹੜੇ ਸੀਗੇ, ਜਿਹੜੇ ਫਿਜ਼ੀਕਲ ਜਿਹੜੀ ਐਕਸਰਸਾਈਜ਼ ਸੀ ਉਹ ਆਪਣੇ ਸਿੱਖਾਂ ਨੂੰ ਦਿੱਤੀ ਤਾਂ ਕਿ ਸਰੀਰਕ ਤੌਰ ਤੇ ਜਿਹੜੇ ਸਿੱਖ ਹੈ ਉਹ ਤੰਦਰੁਸਤ ਰਹਿਣ ਜੀ। ਪਰ ਬਦਕਿਸਮਤੀ ਇਹ ਹੈ ਕਿ ਜਿਹੜਾ ਅੱਜ ਇਹ ਇੱਕ ਟ੍ਰੈਂਡ ਬਣ ਗਿਆ ਕਿ ਕਬੱਡੀ ਦੇ ਨਾਂ ਤੇ ਜਿਹੜਾ ਇੱਕ ਕਰੋੜਾਂ ਰੁਪਈਆ ਕੌਮ ਦਾ ਜਿਹੜਾ ਉਹ ਜਾਇਆ ਕੀਤਾ ਜਾ ਰਿਹਾ ਹੈ। ਜਿਹੜੇ ਲੋਕ ਕਬੱਡੀ ਖੇਡ ਰਹੇ ਆ ਜੀ, ਉਹ ਕਬੱਡੀ ਖੇਡਦੇ ਨੇ ਨਸ਼ੇ ਖਾ ਕੇ, ਟੀਕੇ ਲਗਾ ਕੇ। ਜਾਣੀ ਇਹ ਮੇਰੇ ਵੀਰ ਜਿਹੜੇ ਮੀਡੀਆ ਨਾਲ ਥੋੜੇ ਬਹੁਤੇ ਜੁੜੇ ਹੋਏ ਨੇ ਉਹਨਾਂ ਨੂੰ ਪਤਾ ਹੈ ਕਿ ਕਿੰਨੇ ਪਲੇਅਰ ਜਿਹੜੇ ਆ ਉਹ ਉਹਨਾਂ ਦੀ ਇਸ ਕਰਕੇ ਮੌਤ ਹੋ ਗਈ ਆ ਕਿ ਉਹ ਟੀਕੇ ਲਾ ਕੇ ਜਿਹੜੇ ਆ, ਟੀਕੇ ਵੀ ਉਹ ਜਿਹੜੇ ਜਾਨਵਰਾਂ ਨੂੰ ਲਾਏ ਜਾਂਦੇ ਆ, ਘੋੜਿਆਂ ਨੂੰ ਲਾਏ ਜਾਂਦੇ ਆ, ਉਹ ਟੀਕੇ ਲਗਾ ਕੇ ਉਹ ਖੇਡਦੇ ਆ ਤਾਂ ਕਿ ਉਹਨਾਂ 'ਚ ਜ਼ਿਆਦਾ ਜਿਹੜੀ ਆ ਤਾਕਤ ਤੇ ਉਹ ਵੱਧ ਜ਼ੋਰ ਨਾਲ ਖੇਡ ਸਕਣ। ਪਰ ਉਹਦਾ ਨੁਕਸਾਨ ਜਿਹੜਾ ਉਲਟਾ ਹੁੰਦਾ। ਦੂਜਾ ਇਹ ਹੈ ਕਿ ਜਿਹੜੇ ਮੇਰੇ ਪ੍ਰਬੰਧਕ ਵੀਰ, ਮੈਂ ਇਹ ਸਾਰੇ ਨਹੀਂ ਕਹਿੰਦਾ, ਪਰ ਬਹੁਤ ਸਾਰੇ ਜਿਹੜੇ ਪ੍ਰਬੰਧਕ ਵੀਰ ਹੈ ਉਹ ਇਹ ਜਿਹੜਾ ਮਾਇਆ ਇਕੱਠੀ ਕਰਨ ਵਾਸਤੇ ਜਾਂ ਇਸ ਸਾਰਾ ਕਬੱਡੀ ਦੇ ਨਾਂ ਤੇ ਇੱਕ ਬਹੁਤ ਵੱਡਾ ਕੰਮ ਚਲਾਇਆ ਹੋਇਆ ਜਿਹਦੇ 'ਚ ਡਰੱਗ ਦਾ ਪੈਸਾ ਵਰਤਿਆ ਜਾ ਰਿਹਾ ਹੈ, ਜਿਹਦੇ 'ਚ ਨਸ਼ਿਆਂ ਦੀ ਜਿਹੜੀ ਇੰਨੀ ਭਰਮਾਰ ਹੈ। ਔਰ ਉੱਥੇ ਜਿਹੜੇ ਬੰਦੇ ਜੇ ਖਾਸ ਕਰ ਜਿਹੜਾ ਪੰਜਾਬ ਦੇ ਵਿੱਚ ਇੱਕ ਇੰਟਰਨੈਸ਼ਨਲ ਕਬੱਡੀ ਟੂਰਨਾਮੈਂਟ ਦੇ ਨਾਂ ਥੱਲੇ ਬਹੁਤ ਵੱਡਾ ਇੱਕ ਡਰੱਗ ਮਾਫੀਆ ਆਪਣਾ ਕੰਮ ਕਰਦਾ ਹੈ। ਜਿਹੜੇ ਵੀਰ ਉੱਥੇ ਜਾਂਦੇ ਨੇ, ਜਿਹੜੇ ਵੀਰ ਉੱਥੇ ਵਿਚਰਦੇ ਆ, ਉਹਨਾਂ ਨੂੰ ਪਤਾ ਹੈ ਕਿ ਕਿਵੇਂ ਉੱਥੇ ਕੁੱਲ ਖੇਡ ਜਿਹੜੀ ਨਸ਼ਾ ਹੀ ਹੁੰਦੀ ਹੈ। ਜਿਹੜੇ ਡਰੱਗ ਮਾਫੀਆ ਜਿਹੜਾ ਕਿਵੇਂ ਉਹ ਕਰੋੜਾਂ ਰੁਪਈਆ ਉੱਥੇ ਬਣਾਉਂਦਾ ਹੈ। ਦੂਸਰੀ ਗੱਲ ਇਹ ਹੈ ਕਿ ਜਿਹੜਾ ਅਸੀਂ ਸਾਰੇ ਲੋਕ ਜਿਹੜੇ ਇਸ ਕਬੱਡੀ ਦੇ ਨਾਲ ਜੁੜੇ ਹੋਏ ਜਾਂ ਇਹਨਾਂ ਖੇਡਾਂ ਦੇ ਨਾਲ ਜੁੜੇ ਹੋਏ ਆ ਜੀ, ਉਹਨਾਂ ਨੂੰ ਇਸ ਗੱਲ ਦਾ ਪੂਰਾ ਧਿਆਨ ਰੱਖਣਾ ਚਾਹੀਦਾ। ਮੈਂ ਇਸ ਮਾਧਿਅਮ ਰਾਹੀਂ, ਇਸ ਮੀਡੀਆ ਰਾਹੀਂ ਸਾਰੇ ਵੀਰਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਕਬੱਡੀ ਇੱਕ ਸਾਫ਼ ਸੁਥਰੀ ਔਰ ਇੱਕ ਵਧੀਆ ਗੇਮ ਹੈਗੀ ਆ, ਪਰ ਇਹਨੂੰ ਜਿਹੜਾ ਪੋਲੀਟੀਕਲ ਪੋਲੂਸ਼ਨ ਹੈ, ਜਿਹੜਾ ਰਾਜਨੀਤਿਕ ਦੂਸ਼ਣ ਹੈ, ਪ੍ਰਦੂਸ਼ਣ ਹੈ, ਇਹ ਤੋਂ ਦੂਰ ਰੱਖਣਾ ਚਾਹੀਦਾ ਜੀ। ਜਦੋਂ ਇਹ ਕਬੱਡੀ ਜਿਹੜੀ ਹੈ ਰਾਜਨੀਤੀ ਦੇ ਨਾਂ ਤੇ ਖੇਡੀ ਜਾਂਦੀ ਹੈ
ਹਾਂਜੀ ਤਾਂ ਇਹ ਇੱਕ ਬਹੁਤ ਵੱਡਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਰੋਗ ਹੈ, ਬਿਲਕੁਲ। ਜਿਹਦੇ ਨਾਲ ਬਹੁਤ ਵੱਡਾ ਨੁਕਸਾਨ ਹੋ ਰਿਹਾ ਕੌਮ ਦਾ। ਹਾਂਜੀ ਜੀ ਬਿਲਕੁਲ। ਹਾਂਜੀ। ਤੇ ਵੀ ਜੀ ਇਹ ਵੀ ਦੱਸੋ, ਜਿਸ ਤਰ੍ਹਾਂ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਆਨੰਦਪੁਰ ਸਾਹਿਬ ਅਤੇ ਪਟਿਆਲਾ ਦੀਆਂ 2 ਸੀਟਾਂ ਤੇ ਆਪਣੇ ਉਮੀਦਵਾਰ ਖੜੇ ਕਰਨ ਦਾ ਐਲਾਨ ਕੀਤਾ ਹੈ, ਇਸ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ? ਇਸ ਬਾਰੇ ਥੋੜੀ ਜਾਣਕਾਰੀ ਦਿਓ। ਇਹ ਦੇਖੋ, ਸਾਡੇ ਥੋੜੇ ਦਿਨ ਪਹਿਲਾਂ ਭਾਈ ਆਪਣੇ ਸਾਡੇ ਮਾਨ ਸਾਹਿਬ, ਸਾਡੇ ਸੀਨੀਅਰ ਵਾਈਸ ਪ੍ਰਧਾਨ ਜਿਹੜੇ ਪਾਰਟੀ ਦੇ ਨੈਸ਼ਨਲ ਕੌਮੀ ਪ੍ਰਧਾਨ ਆਪਣੇ, ਉਹਨਾਂ ਨੇ ਧਿਆਨ ਸਿੰਘ ਮੰਡ, ਉਹਨਾਂ ਨੇ ਇਹ ਟੀਵੀ ਚੈਨਲ ਦੇ ਉੱਤੇ ਆ ਕੇ ਸਾਰੀ ਗੱਲਬਾਤ ਕਲੀਅਰ ਕੀਤੀ ਸੀ ਜੀ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਇੱਕ ਬਹੁਤ ਵੱਡੀ ਕੁਰਬਾਨੀ ਹੈ ਕੌਮ ਦੀ ਖਾਤਰ। ਕੌਮ ਜਿਹੜੀ ਹੈ ਇਹ ਰਹਿੰਦੀ ਦੁਨੀਆ ਤੱਕ ਇਸ ਗੱਲ ਦਾ ਮਾਣ ਤੇ ਸਤਿਕਾਰ ਕਰਦੀ ਰਹੂਗੀ ਜੀ। ਪਰ ਜਿਸ ਤਰੀਕੇ ਨਾਲ ਜਦੋਂ 31 ਮਾਰਚ ਨੂੰ ਇਹ ਉਹਨਾਂ ਦੀ ਫਾਂਸੀ ਦੀ ਸਾਰੀ ਗੱਲਬਾਤ ਹੋਈ, ਉਸ ਦੇ ਵਿੱਚ ਇਹ ਕੌਮ ਨੇ ਇੱਕ ਬਹੁਤ ਵੱਡਾ ਇੱਕ ਰੋਲ ਅਦਾ ਕੀਤਾ, ਜਿਹਦੇ ਵਿੱਚ ਜਿਹੜੀਆਂ ਪੰਥਕ ਜਥੇਬੰਦੀਆਂ ਨੇ ਉਹਨਾਂ ਦੀ ਫਾਂਸੀ ਦੀ ਸਜ਼ਾ ਨੂੰ ਰੋਕਣ ਵਾਸਤੇ, ਜਾਂ ਮੈਂ ਇਹ ਵੀ ਕਹਾਂ ਕਿ ਸਾਰੀਆਂ ਜਿਹੜੀਆਂ ਸਿੱਖਾਂ ਦੀਆਂ ਜਥੇਬੰਦੀਆਂ ਸੀਗੀਆਂ, ਚਾਹੇ ਉਹ ਪੋਲੀਟੀਕਲ ਸੀ, ਧਾਰਮਿਕ ਸੀ, ਉਹਨਾਂ ਨੇ ਸਾਰਿਆਂ ਨੇ ਇੱਕ ਸਾਂਝਾ ਉਪਰਾਲਾ ਕਰਕੇ ਜੀ ਉਹ ਚੀਜ਼ ਤੋਂ ਬਚਾਉਣ ਵਾਸਤੇ ਉਹਨਾਂ ਨੇ ਇੱਕ ਬਹੁਤ ਵੱਡਾ ਪ੍ਰੋਟੈਸਟ ਕੀਤਾ। ਹਾਂਜੀ। ਜਿਹਦੇ ਨਤੀਜੇ ਵਜੋਂ ਉਹਨਾਂ ਦੀ ਫਾਂਸੀ ਜਿਹੜੀ ਉਹ ਟਾਲ ਦਿੱਤੀ ਗਈ ਜੀ। ਪਰ ਉਸ ਤੋਂ ਬਾਅਦ ਉਸੇ ਦਿਨ ਭਾਈ ਜਸਪਾਲ ਸਿੰਘ ਗੁਰਦਾਸਪੁਰ ਤੋਂ, ਉਹਨਾਂ ਦੀ ਇੱਕ 18 ਸਾਲ ਦਾ ਬੱਚਾ ਉਹ ਜਿਹੜਾ, ਉਹਦੇ ਘਰ ਦੇ ਵਿੱਚ ਵੜ ਕੇ ਪੁਲਿਸ ਨੇ ਗੋਲੀਆਂ ਮਾਰੀਆਂ ਜੀ। ਔਰ ਹੋਰ ਬਹੁਤ ਸਾਰੇ ਲੋਕ ਜਿਹੜੇ ਆ ਜਿਨ੍ਹਾਂ ਨੂੰ ਉੱਥੇ ਜ਼ਖਮੀ ਕੀਤਾ ਗਿਆ। ਔਰ YouTube ਤੇ ਜਾ ਕੇ ਦੇਖੋ ਕਿ ਪੰਜਾਬ ਪੁਲਿਸ ਵੱਲੋਂ ਉਹ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਲੋਕ, ਉਹਨਾਂ ਨੂੰ ਇਹੋ ਜਿਹੀਆਂ ਗੰਦੀਆਂ ਜਿਹੜੀਆਂ ਗਾਲਾਂ ਕੱਢੀਆਂ ਗਈਆਂ, ਮੰਦੀ ਭਾਸ਼ਾ ਵਰਤੀ ਗਈ। ਉਹ ਸਾਰੇ ਤੋਂ ਬਾਅਦ ਇਹ ਭਾਈ ਬਲਵੰਤ ਸਿੰਘ ਰਾਜੋਆਣਾ ਜਿਹੜੇ ਸੀ ਉਹ ਇਹ ਸਾਰੀ ਗੱਲ ਨੂੰ ਭੁੱਲ ਗਏ, ਉਹਨਾਂ ਨੇ ਸਾਰੀ ਗੱਲ ਨੂੰ ਸਾਈਡ ਕਰਤਾ ਜੀ। ਪਰ ਉਹਨਾਂ ਨੂੰ ਇਉਂ ਲੱਗਿਆ ਕਿ ਸ਼ਾਇਦ ਮੇਰੀ ਗੱਲ ਜਿਹੜੀ ਹੈ ਇਹ ਇੰਨੇ ਵੱਡੇ ਲੈਵਲ ਤੇ ਚਲੀ ਗਈ ਹੈ ਕਿ ਹਰ ਇੱਕ ਜਿਹੜਾ ਕੌਮ ਦਾ ਜਥੇਦਾਰ ਹੈ, ਜਾਂ ਉਹ ਪੋਲੀਟੀਕਲ ਪਾਰਟੀ ਹੈ, ਜਾਂ ਉਹ ਕੋਈ ਹੋਰ ਆਰਗੇਨਾਈਜੇਸ਼ਨ ਜਿਹੜੀ ਕਿ ਸਿੱਖਾਂ ਦੇ ਆਜ਼ਾਦੀ ਦਾ ਸੰਘਰਸ਼ ਲੜ ਰਹੀ ਹੈ, ਉਹ ਸਾਰੀਆਂ ਜਿਵੇਂ ਉਹਨਾਂ ਦੀ ਮੁੱਠੀ 'ਚ ਨੇ। ਹਾਂਜੀ। ਉਹ ਸਾਰੀ ਗੱਲ ਨੂੰ ਲੈ ਕੇ ਮੈਂ ਇੱਕ ਪੱਖੋਂ ਜ਼ਰੂਰ ਦੇਖ ਲਾਂ ਕਿ ਜੋ ਕੁਝ ਉਹਨਾਂ ਨੇ ਇਹ ਜਿਹੜੀ ਇਲੈਕਸ਼ਨ ਦਾ ਐਲਾਨ ਕੀਤਾ ਜੀ, ਇਹਦੇ ਵਿੱਚ ਜਿਹੜਾ ਜੋ ਹਸ਼ਰ ਹੋਣਾ ਹੈ, ਜੇ ਮੈਂ ਇਹ ਗੱਲ ਕਰਦਾ ਕਿ ਜਦੋਂ ਅਸੀਂ ਕੌਮੀ ਸੰਘਰਸ਼ ਦੇ ਵਾਸਤੇ ਤੁਰੇ ਹੋਏ ਆ ਤਾਂ ਸਾਨੂੰ ਬਹੁਤ ਵੱਡੀਆਂ ਵੋਟਾਂ ਦੀ ਆਸ ਨਹੀਂ ਰੱਖਣੀ ਚਾਹੀਦੀ। ਹਾਂਜੀ। ਜਿਹੜੀਆਂ ਸਰਕਾਰੀ ਏਜੰਸੀਆਂ ਨੇ ਜਾਂ ਸਰਕਾਰਾਂ ਨੇ ਜਾਂ ਹੋਰ ਸਿੱਖ ਵਿਰੋਧੀ ਸ਼ਕਤੀਆਂ ਨੇ, ਉਹ ਕਦੇ ਵੀ ਨਹੀਂ ਚਾਹੁੰਦੀਆਂ ਕਿ ਕੋਈ ਕੌਮੀ ਸੋਚ ਰੱਖਣ ਵਾਲਾ ਬੰਦਾ ਜਿਹੜਾ ਉਹ ਕਿਸੇ ਵੀ ਜਗ੍ਹਾ ਤੇ ਅੱਗੇ ਆਵੇ ਜਾਂ ਰਾਜਨੀਤਿਕ ਧਿਰ ਦੇ ਬਣ ਕੇ ਉਹ ਸਭ ਦੇ ਬਰਾਬਰ ਖੜੇ ਜੀ। ਇਹ ਗੱਲ ਕਦੇ ਵੀ ਨਹੀਂ ਹੋ ਸਕੂਗੀ। ਹਾਂਜੀ। ਦੂਜੀ ਗੱਲ ਇਹ ਹੈ ਕਿ ਸਾਨੂੰ ਇਹ ਕਦੇ ਵੀ ਅੰਡਰ ਐਸਟੀਮੇਟ ਨਹੀਂ ਕਰਨਾ ਚਾਹੀਦਾ ਕਿ ਜੇ ਰੱਬ ਨਾ ਕਰੇ ਕਿ ਇਹ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪੈਂਦਾ ਹੈ ਜੀ, ਜਾਂ ਉਹ ਵੋਟਾਂ ਜਿਹੜੀਆਂ ਉਹ ਗਿਣਤੀ 'ਚ ਬਹੁਤ ਘੱਟ ਹੋਣੀਆਂ, ਉਹਦੇ ਨਾਲ ਇੱਕ ਬਹੁਤ ਵੱਡੀ ਢਾਲ ਲੱਗੂਗੀ ਉਸ ਸੰਘਰਸ਼ ਨੂੰ, ਉਸ ਸੋਚ ਨੂੰ ਜਿਹੜੀ ਆਪਣੇ ਕੌਮ ਦੀ ਆਜ਼ਾਦੀ ਦਾ ਸੰਘਰਸ਼ ਲੜ ਰਹੀ ਹੈ ਜੀ। ਤਾਂ ਉਹਨਾਂ ਲੋਕਾਂ ਨੂੰ ਜਿਹੜੇ ਕਿ ਬਲਵੰਤ ਸਿੰਘ ਰਾਜੋਆਣਾ ਨੂੰ ਅੱਜ ਹੀਰੋ ਦੀ ਨਜ਼ਰ ਨਾਲ ਦੇਖ ਰਹੇ ਨੇ ਕਿ ਉਹ ਅੱਜ ਕੌਮ ਦਾ ਹੀਰੋ ਹੈ ਜੀ, ਤੇ ਕੱਲ ਨੂੰ ਜਦੋਂ ਵੋਟਾਂ ਦੇ ਕਰਕੇ ਉਹਨੂੰ ਲੋਕਾਂ ਨੇ, ਆਮ ਲੋਕਾਂ ਨੇ, ਕਿਉਂਕਿ ਜਿਹੜੀ ਬਹੁਤ ਗਿਣਤੀ ਜਿਹੜੀ ਹੈ ਉਹਨਾਂ ਲੋਕਾਂ ਦੀ ਹੈ ਜਿਹੜੇ ਸਿੱਖ ਸੰਘਰਸ਼ ਨਾਲ ਜਾਂ ਉਸ ਸੋਚ ਨਾਲ ਪੂਰਾ ਡਟ ਕੇ ਵਿਰੋਧ ਕਰ ਰਹੇ ਨੇ। ਔਰ ਇੱਥੋਂ ਤੱਕ ਜੇ ਮੈਂ ਇਹ ਕਹਾਂ ਕਿ ਪੰਜਾਬ ਦੀ ਸਰਕਾਰ ਜਿਹੜੀ ਹੈ ਉਹਨਾਂ ਨੇ ਕਿਸੇ ਕੀਮਤ ਨਹੀਂ ਇਹ ਚਾਹਣਾ ਕਿ ਉਹ ਕਿਸੇ ਵੀ ਤਰੀਕੇ ਨਾਲ ਜਿਹੜੀਆਂ ਕੋਈ ਵੱਡੀ ਗਿਣਤੀ ਦੇ ਵਿੱਚ ਵੋਟਾਂ ਲੈ ਸਕਣ ਜੀ ਜੀ। ਉਹ ਇਸ ਸੋਚ ਨੂੰ ਕਦੇ ਵੀ ਨਹੀਂ ਉੱਭਰ ਦੇਣਗੇ, ਕਦੇ ਵੀ ਨਹੀਂ ਇਸ ਸੋਚ ਨੂੰ ਜਿਹੜਾ ਲੋਕਾਂ ਦੇ ਐਕਸੈਪਟ ਹੋਣ ਦੇਣਗੇ। ਹਾਂਜੀ। ਤਾਂ ਇਹ ਗੱਲ ਦਾ ਜਿਹੜਾ ਰਾਜੋਆਣਾ ਸਾਹਿਬ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਸੀ। ਉਹਨਾਂ ਨੇ ਜੋ ਵੀ ਸਟੈਪ ਲਿਆ ਉਹ ਕਾਹਲੀ ਚ ਲਿਆ। ਦੂਸਰੀ ਗੱਲ ਵਿੱਚ ਇਹ ਸੀ ਕਿ ਉਹਨਾਂ ਨੇ ਕਿਸੇ ਵੀ ਪੰਥਕ ਜਥੇਬੰਦੀ ਨਾਲ ਰਾਏ ਨਹੀਂ ਕੀਤੀ ਇਹਦੇ ਬਾਰੇ ਕਿ ਭਾਈ ਅਸੀਂ ਆਹ ਕੰਮ ਕਰਨ ਲੱਗੇ ਆ, ਇਹਦੇ ਚ ਮੈਨੂੰ ਕਿਸੇ ਦੀ ਮਦਦ ਚਾਹੀਦੀ ਹੈ, ਕਿਉਂਕਿ ਵੋਟਾਂ ਜਿਹੜੀਆਂ ਉਹ ਇੱਕ ਤੁਹਾਡੇ ਐਲਾਨ ਕਰਨ ਨਾਲ ਵੋਟਾਂ ਨਹੀਂ ਪੈਣੀਆਂ, ਇਹ ਪ੍ਰੋਸੈਸ ਤੇ ਹੈ, ਇੱਕ ਸਿਸਟਮ ਜਿਹਦੇ ਚ ਬਹੁਤ ਸਾਰਾ ਵਰਕ ਕਰਨਾ ਪੈਂਦਾ ਜੀ। ਬਿਲਕੁਲ ਜੀ ਬਿਲਕੁਲ। ਤੇ ਵੀਰ ਜੀ ਸਾਡੇ ਕੋਲ 2 ਮਿੰਟ ਰਹਿ ਗਏ। ਐਟ ਦੀ ਐਂਡ ਅਸੀਂ ਇਹ ਵੀ ਜਾਣਨਾ ਚਾਹੁੰਦੇ ਕਿ ਅਕਾਲੀ ਦਲ ਅੰਮ੍ਰਿਤਸਰ 2014 ਦੀਆਂ ਭਾਰਤੀ ਪਾਰਲੀਮੈਂਟ ਦੀਆਂ ਚੋਣਾਂ ਵਿੱਚ ਹਿੱਸਾ ਲੈ ਰਿਹਾ ਹੈ, ਇਸ ਬਾਰੇ ਵੀ ਥੋੜੀ ਜਾਣਕਾਰੀ ਦਿਓ। ਹਾਂਜੀ ਬਿਲਕੁਲ ਜੀ। ਭਾਵੇਂ ਕਿ ਸਾਡੇ ਜਿਹੜੇ ਕੌਮੀ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਉਹਨਾਂ ਨੇ ਉਸ ਸਿਸਟਮ ਦੇ ਵਿੱਚ ਰਹਿੰਦਿਆਂ ਜੋ ਧੱਕੇਸ਼ਾਹੀ ਜਾਂ ਜੋ ਉੱਥੇ ਮੈਂ ਲਫ਼ਜ਼ ਥੋੜਾ ਸਖਤ ਯੂਜ਼ ਕਰ ਰਿਹਾ ਕਿ ਬੁਰਸ਼ਾਗਰਦੀ ਉਹ ਸਿਸਟਮ ਦੇ ਵਿੱਚ ਹੈਗੀ ਹੈ ਜੀ, ਤੇ ਉਹਦੇ ਚ ਸਾਨੂੰ ਇਹ ਗੱਲ ਜਿਹੜੀ ਹੈ 100% ਕਲੀਅਰ ਹੋ ਗਈ ਸੀ ਕਿ ਇੱਥੇ ਤੁਸੀਂ ਵੋਟਾਂ ਦੇ ਆਧਾਰ ਤੇ ਤੁਸੀਂ ਕੋਈ ਚੀਜ਼ ਜਿਹੜੀ ਕਾਮਯਾਬੀ ਨਹੀਂ ਪ੍ਰਾਪਤ ਕਰ ਸਕਦੇ। ਹਾਂਜੀ।
ਕਿਉਂਕਿ ਉਹ ਸਿਸਟਮ ਜਿਹੜਾ ਐਡਾ ਕਰਪਟ ਹੋ ਚੁੱਕਿਆ ਹੈ। ਜੀ। ਤੇ ਉਸ ਚੀਜ਼ ਨੂੰ ਦੇਖਦਿਆਂ ਇੱਕ ਪ੍ਰੋਟੈਸਟ ਵਜੋਂ ਸਰਦਾਰ ਸਿਮਰਨ ਸਿੰਘ ਮਾਨ ਨੇ ਐਲਾਨ ਕੀਤਾ ਸੀਗਾ ਕਿ ਇਹ ਵੋਟਾਂ ਇੰਨੀਆਂ ਮਹਿੰਗੀਆਂ ਤੇ ਕਰਪਟ ਹੋ ਗਈਆਂ ਨੇ, ਅਸੀਂ ਆਉਣ ਵਾਲੇ ਸਮੇਂ 'ਚ ਇਲੈਕਸ਼ਨ ਦੇ ਵਿੱਚ ਅਸੀਂ ਹਿੱਸਾ ਨਹੀਂ ਲਵਾਂਗੇ। ਕਿਉਂਕਿ ਸਾਡੇ ਕੋਲ ਐਡਾ ਪੈਸਾ, ਇੰਨਾ ਵੱਡੀ ਰਕਮ ਸਾਡੇ ਕੋਲ ਨਹੀਂ ਹੈ ਕਿ ਅਸੀਂ ਕੋਈ ਇਲੈਕਸ਼ਨ ਲੜ ਸਕੀਏ ਜੀ। ਪਰ ਅਸੀਂ ਪਾਰਟੀ ਨੇ ਦੁਬਾਰਾ ਇਸ ਗੱਲ ਤੇ ਵਿਚਾਰ ਕੀਤਾ, ਸਾਰੀਆਂ ਦੁਬਾਰਾ ਫਿਰ ਮੀਟਿੰਗਸ ਹੋਈਆਂ ਤੇ ਅਖੀਰ ਪਾਰਟੀ ਨੇ ਫੈਸਲਾ ਲਿਆ ਕਿ ਸਾਡੀ ਇਹ ਪਾਰਟੀ ਜਿਹੜੀ ਇੱਕ ਪੋਲੀਟੀਕਲ ਪਾਰਟੀ ਹੈ ਜੀ। ਜੇ ਅਸੀਂ ਇਲੈਕਸ਼ਨ ਸਿਸਟਮ ਦੇ ਵਿੱਚੋਂ ਬਾਹਰ ਹੋ ਜਾਵਾਂਗੇ ਤਾਂ ਅਸੀਂ ਉਹ ਸਾਰੇ ਸਿਸਟਮ ਚੋਂ ਬਾਹਰ ਹੋ ਜਾਵਾਂਗੇ ਜਿਹੜਾ ਉਸ ਪੰਜਾਬ ਦੀ ਧਰਤੀ ਦੇ ਉੱਤੇ ਇਸ ਵੇਲੇ ਜਿਹੜੀ ਹੋਣ ਦੀ ਬਹੁਤ ਜ਼ਿਆਦਾ ਲੋੜ ਹੈਗੀ ਆ। ਹਾਂਜੀ। ਇਸ ਕਰਕੇ ਪਾਰਟੀ ਨੇ ਡਿਸਾਈਡ ਕੀਤਾ ਕਿ ਅਸੀਂ ਆਉਣ ਵਾਲੀਆਂ ਇਲੈਕਸ਼ਨਾਂ ਜਿਹੜੀਆਂ ਉਹਦੇ ਚ ਜ਼ਰੂਰ ਭਾਵੇਂ ਥੋੜੇ ਕੈਂਡੀਡੇਟ ਸਾਡੇ ਜਿਹੜੇ ਉਹ ਲੜਨਗੇ ਇਲੈਕਸ਼ਨ ਪਰ ਉਹ ਇਲੈਕਸ਼ਨ ਜ਼ਰੂਰ ਲੜਨਗੇ। ਜੀ ਬਿਲਕੁਲ। ਤੇ ਵੀਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਰੇ ਸਿੱਖ ਮੁੱਦੇ ਦੇ ਉੱਪਰ ਆਪਣੇ ਵਿਚਾਰ ਸਾਂਝੇ ਕੀਤੇ। ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ, ਮੈਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਣੀ ਆ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵੀਰ ਸ਼ੁਕਰੀਆ। ਤੇ ਵੀਰਜ਼ ਇੱਥੇ ਮੈਂ ਤੁਹਾਡੇ ਕੋਲ ਵੀ ਇਜਾਜ਼ਤ ਲੈਣੀ ਆ, ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।